अच्छा मैनूं दसो कि इस पिंड दे विच ਉਹ ਇੱਕ ਬਜ਼ੁਰਗ ਸਨ ਉੱਥੇ ਇੰਡੀਆ ਦੇ ਜੋ ਦੱਸ ਰਹੇ ਸਨ ਕਿ ਜੀ ਸਾਡਾ ਖਰਾਸ ਵੀ ਹੁੰਦਾ ਸੀ। ਉਹ ਕਿਹਦਾ ਖਰਾਸ ਸੀ ਤੇ ਕਿੱਥੇ ਹੁੰਦਾ ਸੀ? ਖਰਾਸ ਸੀ ਆ ਇੱਥੇ। ਅੱਛਾ ਤੇ ਨਾਲ ਸਾਡੀ ਹਵੇਲੀ ਸੀ, ਅੱਗੇ ਹਵੇਲੀ ਸਾਡੀ ਕਹਿ ਸੀ ਇਕੱਠੀ ਸੀ, ਉਹੋ ਹੀ ਦੱਸਦਾ ਸੀ। ਉਹ ਟੁੱਟੇ ਨਾ ਤਾਂ ਕਿ ਫਰੋਜ਼ ਪਹੁੰਚਿਆ ਤੁਹਾਡੇ ਕੋਲ ਹਾਰੀ ਬਾਰੀਆਂ ਨੂੰ ਸਭ ਕੁਝ ਗੱਲਬਾਤ ਕਰਦਾ। ਤੇ ਇਹ ਲੋਹੀ ਕੀ ਹੁੰਦੀ ਆ? ਤੇ ਲੋਹੀ ਉਦੋਂ ਹੁੰਦੀ, ਲੋਹੀ ਮੰਗਣੀ ਕਰਨੀ ਇਹ ਵੇ ਕੀ ਸੀ? ਇਹ ਲੋਹੀ ਹੁਣ ਲੋਹੀ ਆ ਜਦ ਵੇਖਿਆ ਨਹੀਂ ਐਸੇ ਮੋਹ ਮਾਈ ਮੰਗਣੀ ਕੁੜੀਆਂ ਨੇ ਤੇ ਬੜੀ ਲੋਹੀ ਮੰਗਣੀ ਮੋਹ ਪਾਈ ਜਾਵੇ ਘਰ ਘਰ ਤੇ ਕੋਈ ਭੁੱਗਾ ਪਾਲਣਾ। ਅੱਛਾ ਉਹ ਕੁੜੀਆਂ ਨੇ ਹੀ ਛੇਕਦੇ ਰਹੇ ਆਗੇ ਅਸੀਂ ਖਾਣੇ ਇੱਕ ਦਿਨ ਬਿਨਾਂ ਫਿਰ ਟੱਕਰੇ ਮੰਗਣੇ ਭੁੱਗਾ ਪਾਲਣਾ। अस्सलाम वालेकुम दोस्तों, लहिंदे पंजाब दे हो ते चढ़दे पंजाब दे वीरो मित्रों, मैं औरंगजेब बेग ते इस वेले बैठा वां जिला नारोवाल दा एक पिंड जस्सड़ दे कोल जिहदा नाम है क्यामपुर। दस्सिया गया है कि पाकिस्तान बनन तो पहले इत्थे बहुत सारे पंजाबी सिख जिहड़े इस वेले चले गए ने लहिंदे पंजाब दे उत्थे रहिंदे हुंदे सन और मुसलमानां दे नाल जिहड़े इत्थे सन उन्हां दा बड़ा अच्छा सलूक सी। बड़ियां वीडियो तुसां नैट ते वेखियां होणियां ने जिहड़े क्यामपुर दे सरदार लहिंदे पंजाब दे इस वेले रह रहे ने। मैं कोशिश की, बड़े दोस्तों ने कहा कि तुम क्यामपुर जाओ तो उतों के जो बजुर्ग ने उन्होंने जो याद उन्होंने चीज़ा याद ने वो बनाओ। तो मैं फिर अज आ गया क्यामपुर है बिल्कुल जस्सड़ के नाल करतारपुर एक साइड ते करतारपुर साहब जो गुरुद्वारा है वो एक साइड ते जस्सड़ ते ओहदे नाल पिंड है क्यामपुर। ते लो जी मैं हुण जिहड़ा ना इस वेले साडे कोल बजुर्ग बैठे ने माशाअल्लाह, अल्लाह ताला इन्हां दी हयाती करे। उन्हां नाल गलबात शुरू करने आ। चाचा जी अस्सलाम वालेकुम, ते की नाम है तुहाडा? मेरा नाम फरोज है। वालद साहब का नाम की सी? वो खिड़े या खिड़ा खिड़ा खिड़े दा शेर मोहम्मद सी नहीं उन्हें नहीं पता। अच्छा वो खिड़ा या दे ਤੁਹਾਡੇ ਵਾਲਦ ਸਾਹਿਬ ਦਾ ਨਾਮ ਖੇੜਾ ਸੀ? ਹਾਂ। ਤੇ ਦਾਦਾ ਜੀ ਦਾ ਨਾਮ ਹੁੰਦਾ ਕਿ ਨਹੀਂ? ਨਹੀਂ ਪਤਾ। ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਵੰਡ ਹੋਈ 1947 ਦੇ ਵਿੱਚ ਤੇ ਤੁਹਾਡੀ ਹੋਸ਼ ਹੈ ਕਿੰਨੇ ਕੁ ਸੋ ਤੁਸੀਂ? ਮੈਂ ਉਹ ਤਗੜਾ ਕਿਹੜਾ ਕਰਾ ਖੇਡ ਲੈਂਦਾ ਜਾਂ ਮਾੜਾ ਮੋਟਾ ਮੈਂ ਸਾਰਿਆਂ ਸਿੱਖਾਂ ਦਾ ਆਪਣੇ ਗਲੀ ਦਾ ਪਤਾ। ਕਿਹੜਾ ਰਹਿੰਦਾ ਸੀ ਤੁਹਾਡੀ ਗਲੀ 'ਚ? ਸਾਡੀ ਵੇਚ ਟਾਇਰ ਸਿੰਘ ਦੀ ਭੇਲੀ ਸਾਡੀ ਇਕੱਠੀ ਸੀ, ਉਹਦੇ ਮੁੰਡੇ ਦਾ ਕਿਰਪਾਲ ਸੀ ਤੇ ਕੱਲਾ ਹੀ ਉਹ ਤੇ ਉਹਨਾਂ ਨਾਲ ਸਾਡਾ ਵਾਵਾ ਤਾਲੁਕਾ ਸੀ ਕੁਝ ਨਾਵੇ ਬੂਟਾ ਸਿੰਘ ਜੀ ਅੱਗੇ ਸਾਰੇ ਨਾਮ ਜੇ ਮੈਂ ਭੁੱਲ ਗਿਆ। ਅੱਛਾ ਸਾਦਾ ਸਿੰਘ ਦਾ ਅੱਗੇ ਮਾਈ ਦਾ ਉਹ ਜਗ੍ਹਾ ਬਾਹਰ। ਅੱਛਾ ਤੇ ਜਿਹੜੇ ਇਹ ਤੁਹਾਡੇ ਆਸ-ਪਾਸ ਰਹਿੰਦੇ ਸਨ ਤੁਹਾਡੇ ਨਾਲ ਇਹਨਾਂ ਦਾ ਸਲੂਕ ਕਿਸ ਤਰ੍ਹਾਂ ਦਾ ਸੀ? ਬੜਾ ਚੰਗਾ ਸਲੂਕ ਸੀ, ਬੜੇ ਚੰਗੇ ਰਹੇ। ਹਾਂ ਤੇ ਤੁਸੀਂ ਵਿਆਹਾਂ ਸ਼ਾਦੀਆਂ ਗਮੀ ਖੁਸ਼ੀ 'ਚ ਇਕੱਠੇ? ਹਾਂ ਜੀ ਇਕੱਠੇ ਜਾਂ ਰੋਟੀ ਖਿਲਾਉਂਦੇ ਨੇ ਖਾਂਦੇ ਰਹੇ। ਅੱਛਾ ਠੀਕ ਹੋ ਗਿਆ। ਤੇ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਇੱਥੇ ਸਿੱਖਾਂ ਦੇ ਘਰ ਕਿੰਨੇ ਕੁ ਸਨ ਇਸ ਪਿੰਡ ਦੇ 'ਚ ਉਦੋਂ? ਇਹੀ ਸਾਰਾ ਪਿੰਡ ਸਿੱਖਾਂ ਦਾ ਹੀ, ਦੋ ਚਾਰ ਘਰ ਵਾਲਾ ਨੇ ਦੋ ਚਾਰ ਇਹੀ ਸਭ ਮੁਸਲਮਾਨਾਂ ਦੇ ਜਲਾਇਆ ਸਾਈਆਂ ਦੇ ਵੱਖਰੇ ਸਨ। ਹੁਣ ਦੱਸਿਆ ਨਹੀਂ। ਤੇ ਉਦੋਂ ਇਸ ਪਿੰਡ ਦੇ ਵਿੱਚ ਕੋਈ ਸਕੂਲ ਵੀ ਹੁੰਦਾ ਸੀ ਕੋਈ ਕਿ ਨਹੀਂ? ਆਹ ਸਕੂਲ ਹੁੰਦਾ ਸੀ ਹਰ ਅੱਗੇ ਮਾਡਲ ਹੁੰਦਾ ਸੀ ਮਾਡਲ ਸਕੂਲ ਦਾ ਬਣਿਆ। ਹਾਂ ਅੱਛਾ ਤੇ ਹੁਣ ਇਹ ਦੱਸੋ ਕਿ ਜਿਹੜੇ ਬਜ਼ੁਰਗ ਉੱਥੇ ਵੀਡੀਓ ਬਣਾ ਬੰਦਿਆਂ ਦੇ ਨਾਲ ਲੈਂਦੇ ਨੇ, ਹੁਣ ਪੁਰਾਣੇ ਬੰਦਿਆਂ 'ਚ ਕਿੰਨੇ ਕੁ ਯਾਦ ਰਹਿ ਗਏ ਨੇ ਇੱਧਰ? ਇਹ ਤਾਂ ਉਹਨੇ ਜੋ ਦੱਸਦੇ ਨੇ ਭਾਈ ਸਾਰੇ ਤੁਰ ਗਏ ਨੇ, ਨਾਜ਼ਰ ਰਹਿ ਗਿਆ ਸ਼ੁਕਰ ਦਾ ਭਰਾ, ਇੱਕ ਸੈਦਾ ਵੀ ਉਹ ਹੀ ਫੌਤ ਹੋ ਗਿਆ ਤੇ ਸਾਡੇ ਚੋਂ ਵੀ ਨਾ ਹੀ ਰਹਿ ਗਿਆ ਤਿੰਨਾਂ ਚੋਂ ਚੋਂ ਬਸ਼ੀਰ ਸੀ ਵੱਡੇ ਦਾ ਨਾਮ, ਵੱਡੇ ਨਾਲ ਦੂਸਰ ਸੀ ਉਹਦਾ ਬਸ਼ੀਰ ਸੀ, ਉਹਦਾ ਰਫੀਕ ਸੀ ਮਸੀਹ ਉਹਦਾ, ਉਹ ਤਿੰਨੇ ਫੌਤ ਹੋ ਗਏ, ਨਾ ਹੀ ਰਹਿ ਗਏ। ਤੇ ਵੱਡਾ ਸ਼ੁਕਰ ਸੀ, ਛੋਟਾ ਨੂਰ ਸੀ ਤੇ ਉਹਦੀ ਛੋਟਾ ਨਾਜ਼ਰ ਸੀ, ਨਾਜ਼ਰ ਹੈਗਾ ਸੈਦਾ ਸੀ, ਉਹਦੀ ਛੋਟਾ ਉਹ ਫੌਤ ਹੋ ਗਿਆ। ਅੱਛਾ ਮੈਨੂੰ ਇਹ ਦੱਸੋ ਕਿ ਇਸ ਪਿੰਡ ਦੇ ਵਿੱਚ ਉਹ ਇੱਕ ਬਜ਼ੁਰਗ ਸਨ ਉੱਥੇ ਇੰਡੀਆ ਦੇ ਜੋ ਦੱਸ ਰਹੇ ਸਨ ਕਿ ਜੀ ਸਾਡਾ ਖਰਾਸ ਵੀ ਹੁੰਦਾ ਸੀ। ਉਹ ਕਿਹਦਾ ਖਰਾਸ ਸੀ ਤੇ ਕਿੱਥੇ ਹੁੰਦਾ ਸੀ? ਖਰਾਸ ਸੀ ਆ ਇੱਥੇ। ਅੱਛਾ ਤੇ ਨਾਲ ਸਾਡੀ ਹਵੇਲੀ ਸੀ, ਅੱਗੇ ਹਵੇਲੀ ਸਾਡੀ ਕਹਿ ਸੀ ਇਕੱਠੀ ਸੀ, ਉਹੋ ਹੀ ਦੱਸਦਾ ਸੀ। ਉਹ ਟੁੱਟੇ ਨਾ ਤਾਂ ਕਿ ਫਰੋਜ਼ ਪਹੁੰਚਿਆ ਤੁਹਾਡੇ ਕੋਲ ਹਾਰੀ ਬਾਰੀਆਂ ਨੂੰ ਸਭ ਕੁਝ ਗੱਲਬਾਤ ਕਰਦਾ। ਤੇ ਤੂੰ ਇਹ ਦੱਸ ਭਈ ਇਹ ਪੁੱਛੀ ਕਿੱਦਣ ਤੂੰ ਆਉਣਾ ਪ੍ਰੋਗਰਾਮ ਦੱਸ ਤੇ ਉਸ ਦਿਨ ਆਦੇ ਮਕਦਾਰ ਤੇ ਪਹੁੰਚਾ। ਨਹੀਂ ਤੁਸੀਂ ਇਸ ਤਰ੍ਹਾਂ ਕਰੋ ਨਾ ਕਿ ਉਹ ਜਦੋਂ ਵੀਡੀਓ ਚੜੇਗੀ ਤੇ ਤੁਹਾਨੂੰ ਵੇਂਦੇ ਹੋਣਗੇ ਤੁਸੀਂ ਉਹਨਾਂ ਨੂੰ ਆਪੀ ਸਾਹਮਣੇ ਕਹਿ ਦਿਓ ਕਿ ਸਾਡੇ ਆ ਜੀ ਅਸੀਂ ਤੈਨੂੰ ਡੀਕਨੇ ਆ ਤੇ ਤੇਰੀ ਮਹਿਮਾਨ ਕਰਾਂਗੇ ਬਣ ਕੇ ਉਹਨੂੰ ਕਹੋ ਉਧਰ ਮੂੰਹ ਕਰਕੇ ਆਖੋ। ਅਸੀਂ ਜੀ ਜੇ ਨਾ ਤੁਸੀਂ ਆਓ ਇੱਥੋਂ ਪਿੰਡ ਥਾਣੀ ਆਓ ਤੇ ਅਸੀਂ ਤੁਹਾਡੀ ਬੜਾ ਇਸਤਕਬਾਲ ਕਰਾਂਗੇ ਤੇ ਬੜੇ ਖੁਸ਼ ਹੋ ਕੇ ਮਿਲਾਂਗੇ ਤੇ ਬੰਦੇ ਬੜਾ ਯਾਦ ਕਰਦੇ ਨੇ ਤੇ ਜੂ ਤੁਸੀਂ ਇੱਥੋਂ ਹੀ ਲੰਘਣਾ। ਤੇ ਮੈਨੂੰ ਇਹ ਦੱਸੋ ਕਿ ਉਦੋਂ ਇੱਥੇ ਤੁਹਾਡੇ ਪਿੰਡ ਦੇ ਕੋਈ ਗੁਰਦੁਆਰਾ ਕੋਈ ਤਲਾਬ ਹੁੰਦਾ ਸੀ? ਨਹੀਂ
ਗੁਰਦੁਆਰਾ ਨਹੀਂ ਏਡਾ ਵੱਡਾ ਆਈ ਕਰਤਾਰਪੁਰ ਹੀ ਜਾਂਦੇ ਰਹੇ ਕਰਤਾਰਪੁਰ ਤੇ ਉਦੋਂ ਐਸਰੇ ਆਮ ਪੁਰਾਣੀ ਬਿਲਡਿੰਗ ਹੀ ਹੋਣੀ ਹੈ ਨਾ। ਨਹੀਂ ਉਦੋਂ ਪੁਰਾਣੀ ਸੀਗੇ। ਉਹ ਨਹੀਂ ਉਹਦੇ ਬੰਦੇ ਸਾਡੇ ਪਿੰਡ ਦਾ ਨਹੀਂ ਨਾਮਤਾਰ ਜਿਹੜਾ ਇਹਨਾਂ ਦਾ ਗੁਰਦੁਆਰਾ ਵੱਖਰਾ ਜਿਹੜਾ ਕਾਲੀਆਂ ਦੇ ਰਹੇ ਨੇ ਜਿਹੜਾ ਪਰਦਾ ਗੁਰਦੁਆਰਾ ਵੱਡਾ ਉਹਨਾਂ ਨੂੰ ਕਾਲੀਆਂ ਦੇ ਰਹੇ ਇਹਨਾਂ ਦਾ ਗੁਰਦੁਆਰਾ ਉਰਲੇ ਬੰਨੇ ਪਰ ਵੇਖਿਆ ਦਾ ਅੱਛਾ ਹਾਂ ਤੇ ਮੈਨੂੰ ਇਹ ਦੱਸੋ ਕਿ ਜਿਹੜਾ ਉਦੋਂ ਇਹ ਜਿਹੜੇ ਸਿੱਖ ਸਨ ਇਹ ਵਾਹਵਾ ਜ਼ਮੀਨ ਭਾਂਡਾ ਸੀ ਇੱਥੇ ਇਹਨਾਂ ਦਾ। ਆਹੀ ਜ਼ਮੀਨ ਬੜੀ ਸੀ ਇਹਨਾਂ ਦੀ ਆਈ ਇਹਨਾਂ ਦੀ ਸੇਸ ਤੇ ਪਾਉਂਦੇ ਰਹੇ ਆ ਇਹ ਮਾਰ ਕੇ ਹੋਈ ਸਨ ਤੇ ਇਹ ਲੋਹੀ ਕੀ ਹੁੰਦੀ ਆ ਤੇ ਲੋਹੀ ਉਦੋਂ ਹੁੰਦੀ ਲੋਹੀ ਮੰਗਣੀ ਕਰਨੀ ਇਹ ਵੇ ਕੀ ਸੀ? ਇਹ ਲੋਈ ਹੁਣ ਲੋਈਆ ਜੜ ਵੇਖਿਆ ਨਹੀਂ ਐਸੇ ਮੋਹ ਮਾਈ ਮੰਗਣੀ ਕੁੜੀਆਂ ਨੇ ਤੇ ਬੜੀ ਲੋਈ ਮੰਗਣੀ ਮੋਹ ਪਾਈ ਜਾਵੇ ਘਰ ਘਰ ਤੇ ਕੋਈ ਉਹ ਭੁੱਗਾ ਪਾਲਣਾ ਅੱਛਾ ਉਹ ਕੁੜੀਆਂ ਨੇ ਅਸੀਂ ਛੇਕਦੇ ਰਹੇ ਆਂਗੇ ਅਸੀਂ ਖਾਂਦੇ ਇੱਕ ਦਿਨ ਬਿਨਾਂ ਫਿਰ ਟੱਕਰੇ ਮੰਗਣੇ ਭੁੱਗਾ ਪਾਲਣਾ ਤੇ ਉਹ ਸਾਰ ਨਹੀਂ ਕਹਿੰਦੇ ਵਾਲੇ ਰਹੇ ਆ ਕੱਟੀ ਨਾ ਓਏ ਪੁੱਤਰ ਤੁਸੀਂ ਤੁਹਾਡਾ ਕੋਈ ਕੰਮ ਨਹੀਂ ਇੱਥੇ ਤੇ ਤੁਸੀਂ ਵਿੱਚ ਡਿਸਟਰਬ ਕਰਦੇ ਪਏ ਸਾਨੂੰ। ਅੱਛਾ ਅੱਛਾ ਚਾਚਾ ਇਹ ਦੱਸੋ ਕਿ ਇਹ ਜਿਹੜੀ ਮੋਹ ਮਾਈ ਆ ਜਿਹੜੀ ਆ ਲੋਹੀ ਹੈ ਲੋਹੜੀ ਹੁੰਦੀ ਸੀ ਇਹਨੂੰ ਕੋਈ ਖਾਣ ਪਾਉਂਦੇ ਸਨ ਕੋਈ ਯਾਦ ਹੈ? ਨਹੀਂ ਜਗਾ ਹੀ ਜ਼ਮਾਨੇ ਤਾਂ ਲੋਈ ਬਣਾਉਂਦੇ ਹਨ ਤੇ ਉਹਨੇ ਕੋਈ ਯਾਦ ਹੈ ਕੋਈ ਖਾਣ ਸ਼ਾਨ ਉਹਦੇ? ਹਾਂ ਉਹ ਕੀ ਪੜ੍ਹਦੇ ਉਹ ਹੁੰਦੇ? ਪੜ੍ਹਦੇ ਕੀ ਪੜ੍ਹਨ ਦਾ ਨਹੀਂ ਮੈਨੂੰ ਪਤਾ ਇਹ ਸੀ ਭਾਈ ਜਦੋਂ ਹਾਂਜੀ ਅੱਜ ਲੋਹੜੀ ਦੇ ਭਰ ਕੇ ਲੋਹੜਾ ਸਿੱਖਾਂ ਦਾ ਮਰਨੇ ਨੇ ਸ਼ਰਾਬਾਂ ਪੀਣੀਆਂ ਮਰਨਾ ਲੜਾਈਆਂ ਹੋਣੀਆਂ ਉਹਨੂੰ ਲੋਹੜਾ ਆਉਂਦੇ ਸੀ। ਅੱਛਾ ਤੁਹਾਡਾ ਨਾਂ ਕੀ ਹੈ? ਮੇਰਾ ਮੁਖਤਾਰ ਮੈਂ ਦਵਿੰਦਰ ਜਾਨ ਦਾ ਇਹ ਉਹਦੇ ਤੇ ਤੁਸੀਂ ਜਦੋਂ ਹੋਈ ਵੰਡ ਉਦੋਂ ਆਏ ਸੋ? ਤੁਸੀਂ ਆਪੇ ਆਏ ਸੋ ਕਿ ਤੁਹਾਡੇ ਬਾਦਲ ਸਾਹਿਬ ਆਏ ਸਨ? ਵਾਲਦਾ ਦਾ ਉਹਦੇ ਬਹੁਤ ਪਹਿਲਾਂ ਤੇ ਤੁਹਾਨੂੰ ਹੋਸ਼ ਹੈ ਜਦੋਂ ਆਏ ਸੋ? ਹਾਂ ਬੜੀ ਤੇ ਕਿਧਰੋਂ ਦੀ ਆਏ ਸੋ? ਆ ਕਾਦੀਆਂ ਦਾ ਆਏ ਆ ਪੋਲਣ ਦੇ ਕਾਬਲਾ ਕਾਦੀ ਦੇ ਆਂਦਾ ਦਾ ਕੋਈ ਨਹੀਂ ਨਹੀਂ ਇਹ ਜਿਹੜਾ ਪੁਲ ਹੈਗਾ ਜਸੜ ਲੈਣ ਦਾ ਪੁਲ ਡਰਿਆ ਡਰਿਆ ਕੋਲ ਯਾਦ ਦਾ ਪੋਲ ਤੇ ਦਰਿਆ ਪਾਣੀ ਦੇ ਵਿੱਚੋਂ ਦੀ ਨਹੀਂ ਪੋਲ ਤੋਂ ਨਾ ਦੇ ਸੀ ਕੋਲ ਫਿਰ ਤੇ ਚਾਚਾ ਕਿੰਨੇ ਦਿਨ ਲੱਗੇ ਤੁਹਾਨੂੰ ਉਧਰੋਂ ਇੱਧਰ ਆਉਂਦੇ ਆ? ਜਦੋਂ ਵਿਚਾਰੇ ਚਲੋ ਤੀਸਰੇ ਦਿਨ ਆ ਗਿਆ ਕਿ ਤੋਂ ਜਿੱਦਾਂ ਇੱਕ ਮਹੀਨਾ ਡੇਢ ਕਰਦੀ ਰਹੇ ਇਕੱਠੇ ਹੁੰਦੇ ਰਹੇ ਤੇ ਸਾਡਾ ਕਾਬਲਾ ਬਹੁਤ ਵਧੀਆ ਟੁਕਿਆ ਤੁਹਾਡੇ ਜਿਹੜੇ ਕਾਫਲੇ ਦੇ ਵਿੱਚ ਬੰਦੇ ਵੱਡੇ ਕਿੰਨੇ ਜੋ ਹਲੇ ਇੰਡੀਆ ਦੀ ਤੋਂ ਹੀ ਤੇ ਤੁਸੀਂ ਜਾਣਦੇ ਹੋ ਕਿ ਯਾਰ ਤੁਹਾਡਾ ਜਿਹਦਾ ਕੋਈ ਮਰ ਗਿਆ ਵਿਚਾਰਾ ਉਦੋਂ ਜਾਂ ਕੋਈ ਹੋਰ ਕੋਈ ਜਿਹਨੂੰ ਸਾਨੂੰ ਉਹਦੇ ਵੀ ਕਾਬਲੇ ਰੱਖਦੇ ਲੱਗਦਾ ਵੀ ਕਾਬਲਾ ਸੀ ਹਾਂ ਨਵੀਂ ਜਿਹੜੀ ਰੋਟੀ ਤੇ ਜੱਜਲਾ ਸਾਡੀ ਨਵੀਂ ਦੀ ਤੇ ਉੱਥੋਂ ਕਿੱਥੋਂ ਆਏ ਸੋ? ਹੁਸ਼ਿਆਰਪੁਰ ਦਾ ਜਿਹੜਾ ਸਾਡਾ ਕਿਸੇ ਦਸੂਆ ਤੇ ਪਿੰਡ? ਪਿੰਡ ਬੜੀ ਵੇ ਅੱਛਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਹੜਾ ਨਾ ਪਿੰਡ ਸੀ ਤੁਹਾਡਾ ਤੇ ਉੱਥੋਂ ਕਿੰਨੇ ਜਿਹੜਾ ਨਾ ਤੁਹਾਡੇ ਪਿੰਡ ਚੋਂ ਕਿੰਨੇ ਲੋਕ ਇੱਥੇ ਆਏ ਸਨ? ਮੈਂ ਕੱਲਾ ਹੀ ਆਇਆ ਤੇ ਤੁਹਾਡੇ ਬਾਪੂ ਉਹ ਤਾਂ ਉਧਰ ਬਹੁਤ ਹੋ ਗਏ ਸੀ ਉਹ ਵੀ ਬਹੁਤ ਪੈਸਾ ਨਹੀਂ ਹੋ ਗਏ ਸੀ ਬਹੁਤ ਤੇ ਤੁਹਾਡੀ ਵਾਲਦਾ ਤੇ ਭੈਣਾ ਭਰਾ ਉਹ ਆਏ ਉਹ ਸਾਰੇ ਹੀ ਸਾਰੇ ਆਪਣਾ ਕੁੰਬਾ ਆਇਆ ਸੀ। ਤੇ ਤੁਹਾਡੇ ਭਰਾ ਵੀ ਸਨ ਨਾਲ? ਉਹ ਆਏ ਸਾਨੂੰ ਸਿੱਖਾਂ ਦੇ ਸਾਡੇ ਘੇਰ ਗਏ ਸੀ ਅਸੀਂ ਮੇਰੇ ਆਪਣੇ ਦੀ ਘੇਰ ਗਏ ਨਾਲ ਦੁਆਰਾ ਦਾ ਬਰਜੀ ਸੀ ਮੈਂ ਨਹੀਂ ਸੀ ਨਾਲ ਨਹੀਂ ਇਹ ਤਾਂ ਗਏ ਸੋ ਜਦੋਂ ਪਾਕਿਸਤਾਨ ਬੰਦ ਪਹਿਲਾਂ ਕਿਸੇ ਟ੍ਰੇਨ ਤੇ ਚੜ੍ਹ ਕੇ ਇੰਡੀਆ ਵਾਲੇ ਪਾਸੇ? ਆ ਗਿਆ ਸਾਡੇ ਇੰਡੀਆ ਚੜ ਕੇ ਨਹੀਂ ਗਏ ਪੈਦਲ ਚੱਲ ਰਹੇ ਆ ਸਾਡੇ ਨਾਨਕੇ ਮਲਕਪੁਰ ਹਰਮੰਦਾਸ ਲਾਗੇ ਉੱਥੇ ਹੀ ਜਾਂਦੇ ਰਹੇ ਇੱਥੋਂ ਸਿੱਧੇ ਹੋ ਜਾਣਾ ਇੱਕ ਦੋ ਵਾਰੀ ਗੱਡੀ ਚੜ ਕੇ ਗਏ ਉਹ ਬਾਅਦ ਸਾਂ ਲੱਗਦਾ ਹੀ ਸਭ ਕੁਝ ਤੇ ਇਹ ਜਿਹੜਾ ਜਸਲ ਸਟੇਸ਼ਨ ਹੈ ਜਦੋਂ ਇੱਥੇ ਟ੍ਰੇਨਾਂ ਲੰਘਦੀਆਂ ਰੋਜ਼ ਜਾਂਦੀ ਹੁੰਦੀ ਸੀ ਗੱਡੀ ਉੱਥੇ? ਰੋਜ਼ ਨੇ ਇੱਕ 12 ਵਜੇ ਜਾਂਦੀ ਤੇ 2:30 ਵਜੇ ਆਉਂਦੇ ਉਹ ਕਿ ਜਿੰਨਾ ਪਹਿਲਾਂ ਕੋਈ ਗੱਲ ਨਹੀਂ ਹਵਾ ਚੱਲਣ ਜਾਂਦੀ ਅੱਛਾ ਜਦੋਂ ਗੱਡੀ ਨਾਰੋਵਾਲ ਤੋਂ ਆਉਂਦੀ ਸੀ ਤੇ ਇੱਥੇ ਆ ਕੇ ਖਲੋ ਕੇ ਤੇ ਇੱਕ ਜਾਂਦੀ ਸੀ ਸ਼ਕਰਗੜ੍ਹ ਨੂੰ ਤੇ ਇੱਕ ਇੰਡੀਆ ਨੂੰ? ਹਾਂ ਜੇ ਪਹਿਲਾਂ ਸ਼ਰਗਲਾ ਦੇ ਆ ਜਾਣੀ ਨਾ ਤੇ ਸਗੋਂ ਪਿਆਂ ਖਲੋ ਜਾਣੀ ਤੇ ਸਾਰੀਆਂ ਆਣ ਕੇ ਟੇਸ਼ਨ ਖਲੋ ਜਾਣਾ ਤੇ ਮੁੜ ਕੇ ਬੱਸ ਵਾਲੀ ਨਹੀਂ ਆਉਣਾ ਤੇ ਉਹ ਗੱਡੀਆਂ ਦੇ ਰੰਗ ਹੀ ਹੁੰਦੇ ਸਨ ਹਾਂ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਹੋਣਗੇ ਉਹ ਹੋਰ ਰੰਗ ਸੀ? ਨਹੀਂ ਹੋਰ ਰੰਗ ਲਾਲ ਜੀਆਂ ਹੁੰਦੀਆਂ ਤੇ ਕਾਲੇ ਜੀਆਂ ਹੁੰਦੀਆਂ ਆ ਇਹਨਾਂ ਨੇ ਕਾਲੇ ਜੀਆਂ ਦੇ ਕੋਲ ਆਪਾਂ ਬਾਲ ਕਰਿਆ ਅੱਛਾ ਉਹ ਜਿਹੜੇ ਕੋਲੇ ਵਾਲੇ ਇੰਜਨ ਸਨ? ਹਾਂਜੀ ਅੱਛਾ ਤੇ ਇਹ ਜਿਹੜੀ ਇੱਥੋਂ ਜਦੋਂ ਜਾਂਦੀ ਹੁੰਦੀ ਸੀ ਤੇ ਇੱਥੇ ਸਿੱਖ ਉਹਦੇ ਵੀ ਜਾਂਦੇ ਹੁੰਦੇ ਸਨ? ਆਹ ਸਿੱਖ ਜਾਂਦੇ ਰਹੇ ਨੇ ਸਾਰੇ ਉਹ ਇਕੱਠੀ ਦੁਨੀਆ ਜਾਂਦੀ ਹੁੰਦੀ ਰਹੀ ਹੈ ਪਾਰ ਤੇ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਜਦੋਂ ਵੰਡ ਹੋਈ ਏ ਇਹ ਕਿਸ ਤਰ੍ਹਾਂ ਗਏ ਨੇ? ਟ੍ਰੇਨ ਤੇ ਗਏ ਨੇ ਜਾਂ ਪੈਦਲ ਗਏ ਨੇ? ਇਹ ਪੈਦਲ ਵੀ ਗਏ ਨੇ ਕੋਲ ਤੋਂ ਇਹ ਪੈਦਲ ਵੀ ਗਏ ਨੇ ਗਏ ਨਾ ਆਏ ਨਾ ਸਿੱਖ ਜਿਹੜੀ ਗਈ ਇਕੱਠੀ ਮੂਲਾ ਕੋ ਹੱਥ ਥੱਲੇ ਅਸਲ ਰੱਖਿਆ ਕੋ ਹੋਰ ਸਰਦਾਰ ਦੇ ਪੁੱਤਰ ਕੋ ਤੇ ਮੇਰਾ ਭਰਾ ਵੀ ਗਿਆ ਇਹਦਾ ਜੀਜੇ ਦਾ ਪਿਓ ਵੀ ਗਿਆ ਸੀ ਆ ਮਿਸਤਰੀ ਹਾਲ ਵੀ ਗਿਆ ਸੀ ਨਾਈ ਗਿਆ ਸੀ ਛੱਡਣ? ਨਹੀਂ ਮਿਲਣ ਗਏ ਹੁਣ ਅੱਛਾ ਉਦੋਂ ਪਰ ਆ ਗਿਆ ਸੀ ਲਾਹੌਰ ਇੱਥੋਂ ਦਾ ਨਹੀਂ ਹੁਣ ਬਣਿਆ
ਅੱਛਾ ਪਾਕਿਸਤਾਨ ਤੋਂ ਬਾਅਦ ਗਏ ਹੋ ਹਾਂ ਬਾਹਰ ਨਹੀਂ ਆਇਆ ਸੀ ਮਿਲਣ ਉਹ ਆਏ ਨੇ ਮੈਨੂੰ ਵਾਸਤੇ ਲਾਹੌਰ। ਹਾਂ ਅੱਛਾ ਫਿਰ ਲਾਹੌਰ ਗਏ ਹਾਂ ਤੁਹਾਡੇ ਬੰਦੇ ਹਾਂ ਹੂੰ ਤੇ ਇਹ ਜਿਹੜੇ ਇੱਥੇ ਤੁਹਾਡੇ ਪਿੰਡ ਕੋਈ ਕੈਂਪ ਲੱਗਾ ਸੀ ਜਿਹਦੇ ਵਿੱਚ ਨਾ ਆਖੇ ਕਿ ਜਿਹਨੇ ਜਾਣਾ ਇੰਡੀਆ ਉਦੋਂ ਵੰਡ ਦੇ ਦੌਰਾਨ ਤੇ ਇੱਥੇ ਕੈਂਪ ਕਿੱਥੇ ਸੀ ਇੱਥੇ ਕਾਪ ਦਾ ਹਾਂ ਨਹੀਂ ਵੇਖਿਆ ਅਸੀਂ ਇੱਥੇ ਆ ਨਹੀਂ ਨਾ ਕੈਂਪ ਜੱਸੜੀ ਸੀ। ਤੇ ਸੜ ਅੱਛਾ। ਤੇ ਫਿਰ ਇੱਥੋਂ ਜਿਹੜੇ ਨੂੰ ਟੁਰ ਗਏ ਗੱਡੀਆਂ ਤੇ ਜਾਂ ਪੈਦਲ ਹੀ ਪੈਦਲ ਤੁਰ ਗਏ ਹੂੰ ਕੋਈ ਨਹੀਂ ਆਂਦਾ ਖੜਿਆ ਕੋਈ ਨਾ ਉਹ ਇਹਨਾਂ ਪੁੱਛਣ ਜਾ ਕੇ ਉਹਨੇ ਆਖਿਆ ਇੱਕ ਬੰਦੇ ਨੇ ਨਹੀਂ ਮਾਲ ਫੜਿਆ ਬਾਕੀ ਨਕਲੀ ਮਾਲ ਸਾਰੇ ਲੈ ਗਏ ਤੇ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਨ ਉਹ ਵੀ ਸਾਰਾ ਛੱਡ ਛਡਾ ਕੇ ਡੰਗਰ ਸ਼ੰਗਰ ਸਭ ਕੁਝ ਛੱਡ ਦਿੱਤੀ ਇਹ ਵੀ ਦੱਸ ਜਿਆ ਵਿਚਕਾਰ ਮੈਦਾਨ ਬਣਿਆ ਸੀ ਹਾਂ ਪੁਰਾਣੇ ਤਾਜਪੁਰੇ ਦੇ ਕਿਆਮਪੁਰ ਦੇ ਫਿਰੋਜ਼ ਦੇ ਵਿਚਕਾਰ ਕਤਲਾਮ ਬੜੀ ਹੋਈ। ਉਹ ਕੀ ਹੋਇਆ ਸੀ ਜਿਹੜਾ ਉਹ ਕਤਲੇਆਮ ਇੱਥੇ ਕਿਆਮਪੁਰ ਦੇ ਕੋਲ ਹੋਈ ਸੀ ਉਹ ਆ ਸੁਣੀ ਸੁਣੀ ਗੱਲ ਆਹੀ ਤੇ ਸੀ ਹਾਂ ਆਹੋ ਦੱਸੋ ਨਾ ਤੇ ਆਦੇ ਨੇ ਜੈਸਾ ਪਹਾੜੀ ਵਾਲੇ ਦੇ ਅਲੀਆਬਾਦ ਪੱਠੇ ਪਏ ਨੇ ਤੇ ਮੁਰਗੇ ਵੀ ਨਿਕਲੇ ਨੇ ਤੇ ਮੁਰਗੇ ਨਾ ਉਹ ਅੱਗੇ ਲਾ ਕੇ ਤੇ ਮਗਰ ਇਹਨਾਂ ਹਸਪਤਾਲ ਵਾਲਿਆਂ ਨੂੰ ਵੱਡੀ ਰੁਪਏ ਤੇ ਤੁਹਾਡੇ ਪਿੰਡ ਦਾ ਬੰਦਾ ਤੇ ਕੋਈ ਨਹੀਂ ਸੀ ਸਿੱਖ ਮਰਿਆ ਨਹੀਂ ਸਾਡੇ ਕੋਲ ਕੋਈ ਨਹੀਂ ਤੁਸੀਂ ਉਹਨਾਂ ਦਾ ਸਾਥ ਦਿੱਤਾ ਸੀ ਨਹੀਂ ਆਈ ਇੱਥੇ ਆ ਜਾਂ ਕਿੱਥੇ ਗਏ ਸੋ ਅਸੀਂ ਛੜਗਾ ਇਹ ਚਲੇ ਜਾਂਦੇ ਗਏ ਸ਼ਾਦੀ ਚਲੇ ਗਏ ਹਨ। ਅਸੀਂ ਸ਼ਾਦੀ ਚਲੇ ਗਏ ਜਾਂ ਇਹ ਗੋਸਾ ਚਲੇ ਗਏ ਸਨ ਤੇ ਇਹ ਮੁੜ ਕੇ ਆ ਗਿਆ ਜੀ ਆਏ ਉਹ ਤਾਂ ਮੈਂ ਹੁਣ ਜਾਈ ਤੁਰ ਕੇ ਜਾਈ ਤੇ ਕਿੰਨੀ ਦੇਰ ਬਾਅਦ ਤੁਸੀਂ ਵਾਪਸ ਆਏ ਆ ਪਿੰਡ 'ਚ ਪਿੰਡ ਬਾਅਦ ਜਾਈ ਛੇਤੀ ਆ ਗਏ ਜੋ ਗਏ ਨਾ ਬਾਅਦ ਛੇਤੀ ਹੀ ਆ ਗਏ ਤੇ ਪਿੰਡੋਂ ਜੇ ਉਜੜ ਗਿਆ ਸੀ ਉਦੋਂ ਆਪ ਪਿੰਡ ਚਲ ਗਿਆ ਜੀ ਪਹਿਲੋਂ ਵੀ ਇੱਥੇ ਆਂ ਤੇ ਬਾਅਦ ਚ ਗਏ ਨੇ ਤੇ ਫਿਰ ਆ ਗਏ। ਫਿਰ ਆ ਗਏ ਤੇ ਉਦੋਂ ਕੋਈ ਖਾਣ ਪੀਣ ਲਈ ਹੈ ਸੀ ਕਿ ਜਿਸ ਤਰ੍ਹਾਂ ਚਾਚੇ ਦੱਸ ਕੇ ਬੜੇ ਭੁੱਖੇ ਸਨ ਆਏ ਨਹੀਂ ਸੀ ਨਹੀਂ ਸਾਡੇ ਵਾਲੇ ਰੋਟਨ ਨਾਲ ਕਰਦੇ ਜੀ ਲੋਕਾਂ ਦੇ ਆ ਜਾ ਕੇ ਪਿੰਡ ਮੁਸਲਮਾਨ ਮਾਰਾ ਆ ਰਹੀ ਸੀ ਲੋਕ ਹਾਂ ਇਹਨਾਂ ਨੂੰ ਕਾਹਦੀ ਭੁੱਖ ਸੀ ਇੱਥੇ ਹਾਂ ਨਹੀਂ ਤੇ ਉਹ ਤੇ ਜਿਹੜੇ ਆਏ ਮਹਾਜਰ ਉਹਨਾਂ ਨੂੰ ਭੁੱਖ ਵਿਚਾਰਿਆਂ ਨੂੰ ਸਾਨੂੰ ਭੁੱਖ ਸੀ ਤੇ ਇਹਨਾਂ ਲੋਕਾਂ ਨੂੰ ਕਾਹਦੀ ਭੁੱਖ ਇਹਨਾਂ ਤੇ ਆ ਜੀ ਸਾਨੂੰ 1 ਰੁਪਏ ਦੀ ਰੋਟੀ ਉਦੋਂ ਮਿਲੀ ਸੀ 1 ਰੁਪਏ ਦੀ ਚਾਰ ਦੀ ਫਾੜੀ ਸੀ ਤੇ ਉਹਦੀ ਮੁਸੀਬਤਾਂ ਕੀ ਆਏਗੀ ਤੇ ਸੰਤੇ ਬੜਾ ਮਤਲਬ ਕਿ ਉਹ ਇੱਕ ਕੀ ਕਹਿੰਦੇ ਨੇ ਭੁੱਲ ਨਹੀਂ ਸਕਦਾ ਹਾਂ ਹੋ ਸਕਦਾ ਤੇ ਕਿ ਹੁਣ ਕਿੰਨਾ ਕੁ ਵੱਡਾ ਪਿੰਡ ਹੋਣਾ ਕਿਉਂ ਚਾਚਾ ਕੋ ਹੈ ਅੱਗੇ ਨੂੰ ਬੜਾ ਤੋਦੀ ਵੱਲ ਗਿਆ ਪਿੰਡ ਅੱਗੇ ਨੂੰ ਤੋਦੀ ਵੱਲ ਗਿਆ ਉਦੋਂ ਆ ਸਾਰੀਆਂ ਫਿਰਦੀਆਂ ਹੀ ਸਨ ਚਾਹ 6 ਘਰਾਂ ਦਾ ਘਰਾਂ ਹੁੰਦਾ ਸੀ ਤੇ ਬਾਕੀ ਸਾਰਾ ਮੈਦਾਨ ਹੀ ਸੀ ਮਿਲ ਗਈ ਸਨ ਤੇ ਹੁਣ ਬਸਤੀ ਹੋ ਗਈ ਆ ਸਕੂਲ ਤੱਕ ਹੋ ਗਈ ਆ ਹੂੰ ਨਈਆਂ ਜਿਹੜੀਆਂ ਸਭ ਸਕੂਲ ਤੱਕ ਦੀ ਬਸਤੀ ਹੈ ਤੇ ਸਕੂਲੇ ਜਾਂਦੇ ਹੁੰਦੇ ਨੇ ਉਸ ਦੌਰ 'ਚ ਮੁੰਡੇ ਕਿ ਨਹੀਂ ਘੱਟ ਹੀ ਜਾਂਦੇ ਨੇ ਸਾਰਿਆਂ ਬੜੇ ਤੁਸੀਂ ਵੀ ਜਾਂਦੇ ਹੁੰਦੇ ਹੋ अब मैं भी जाता था ਕਿਹੜਾ ਸਕੂਲ ਸੀ और मार जाते हैं मारवाड़ा। मारवाड़ा ਤੇ ਕੋਈ ਮਾਸਟਰ ਦਾ ਨਾਂ ਯਾਦ ਹੈ अब मार जड़े थे मम सैन जी साढ़े पिंड ਦੇ ਉਹ ਪੜਾਉਂਦਾ ਰਿਹਾ ਉਹ ਸਾਨੂੰ ਉਹ ਵੀ ਸੁਣਾਉਂਦੇ ਆ ਵੀ ਡੂੰਗਾ ਕਾੜਾ ਜਿਹੜਾ ਪੜਦੇ ਹੁੰਦੇ ਸੀ ਉਹ ਨਹੀਂ ਆਉਂਦਾ ਫਿਰ ਉਹ ਚਾਚਾ ਨੂੰ ਸੁਣਾਉਂਦਾ ਹੁੰਦਾ ਆ ਸੀ। ਚਾਚਾ ਨੂੰ ਪੂਰਾ 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 ਡੂੰਗਾ ਇਹੋ ਜਿਹੇ ਸਿੱਖਾਂ ਮੰਦਰ ਦੇ ਸ਼ੰਦਰ ਨਹੀਂ ਕੋਈ ਪੜਾਉਂਦੇ ਹੁੰਦੇ ਨਹੀਂ ਅੱਛਾ ਸਹੀ ਆਇਓ ਨਿਕਲ ਜਾ ਹੂੰ ਇਹ ਇਹਦਾ ਪਿਓ ਤੱਕ ਲਾਈ ਤੇ ਜਾਏ ਇਹ ਤੱਕ ਰਿਆ ਹੋ ਜਾਈ ਅੱਛਾ ਸਹੀ ਲੋ ਜੀ ਦੋਸਤੋ ਇਹ ਸਨ ਸਾਡੇ ਬਜ਼ੁਰਗ ਜਿਨ੍ਹਾਂ ਦੀ ਤੁਹਾਨੂੰ ਮਜ਼ੇਦਾਰ ਜਿਹੀਆਂ ਗੱਲਾਂ ਸੁਣੀਆਂ ਔਰ ਇਹਨਾਂ ਨੇ ਪੁਰਾਣੇ ਵਾਕਿਆ ਜਿਹੜੇ ਨੂੰ ਸ਼ੇਅਰ ਕੀਤੇ ਸਾਡੇ ਨਾਲ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਆਪਣੇ ਜਿਹੜੇ ਕਮੈਂਟਾਂ ਦੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਹੈ ਤੇ ਹੋਰ ਵੀ ਕਿਸੇ ਪਿੰਡ ਦੀ ਤੁਹਾਨੂੰ ਵੀਡੀਓ ਵੇਖਣੀ ਤੇ ਮੈਨੂੰ ਦੱਸੋ ਮੈਂ ਕੋਸ਼ਿਸ਼ ਕਰਾਂਗਾ ਉੱਥੇ ਜਾ ਕੇ ਤੁਹਾਡੀ ਵੀਡੀਓ ਬਣਾਵਾਂ ਆਪਣਾ ਖਿਆਲ ਰੱਖਣਾ ਰੱਬ ਰੱਖਾ ਕਰਿਓ ਗੱਲ